ਬੁੱਲੇ ਸ਼ਾਹ ਦਾ ਇਸ਼ਕ ਬਗੇਲਾ ਰਤ ਪੀਂਦਾ ਗੋਸ਼ਤ ਚਰਦਾ। ਪੰਜਾਬੀ ਸ਼ੇਰੀ ਰੀਤ ਵਿੱਚ ਇਸ਼ਕ ਨੂੰ ਇਸ ਢੰਗ ਨਾਲ ਬਿਆਨ ਕਰਨ ਵਾਲੇ ਵਿਰਲੇ ਹੀ ਮਿਲਦੇ ਨੇ। ਬੁੱਲੇ ਸ਼ਾਹ ਦੀ ਸ਼ਾਇਰੀ ਵਾਂਗ ਇਸ ਲੇਖ ਦਾ ਹਾਲ ਵੀ ਕੁਝ ਇੰਜ ਹੀ ਹੈ, ਉੱਤੇ ਸਰਨਾਮਾ ਹੋਰ ਤੇ ਥੱਲੇ ਮਜ਼ਮੂਨ ਹੋਰ। ਸਿੱਧੇ ਸੁਭਾਈ ਇਹ ਸ਼ਾਇਰੀ ਮਰਜ਼ੀ ਦੇ ਉਹ ਮਾਣੇ ਨਹੀਂ ਦਿੰਦੀ ਜੋ ਅਕਸਰ ਭਾਰੂ ਮੇਲ ਮਿੰਬਰ ਤੇ ਬੈਠੇ ਆਵਾਜ਼ ਪੁਕਾਰਨ ਵਾਲੇ ਤੇ ਲੋਕਾਈ ਦੇ ਹੱਥਾਂ ਤੇ ਚੇਤਿਆਂ ਤੇ ਮਲ ਮਾਰੀ ਬੈਠੇ ਹਾਕੂਆਂ ਨੂੰ ਪਾਉਂਦੇ ਨੇ। ਪਰ ਜੇ ਕਰਨਾ ਹੀ ਧੱਕਾ ਹੋਵੇ ਤੇ ਗੱਲ ਹੋਰ ਹੈ। ਇਹ ਧੱਕਾ ਨਹੀਂ ਤੇ ਹੋਰ ਕੀ ਹੈ ਜੋ ਸੂਫੀ ਬੁੱਲੇ ਸ਼ਾਹ ਛੜੱਪਾ ਮਾਰ ਕੇ ਉਸ ਗੋਰੀ ਆਣ ਪਿਆ ਏ ਜੋ ਲੋਕ ਪੱਖੀ ਵਸੇਬੀ ਸਾਂਝ ਵਧਾਉਣ ਵਾਲੇ ਤੇ ਧਰਮੀ ਵਿਤਕਰਿਆਂ ਨੂੰ ਪੁੰਨਣ ਵਾਲੇ ਬੁੱਲੇ ਸ਼ਾਹ ਦੀ ਕਬਰ ਹੈ ਹੀ ਨਹੀਂ। ਇਹ ਬੁੱਲੇ ਸ਼ਾਹ ਤੇ ਮੂੰਹੋਂ ਮੂੰਹ ਪਿਆ ਆਖਦਾ ਹੈ, ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਉਹ ਹੋਰ ਜਿਹੜਾ ਗੋਰੀ ਪਿਆ ਏ ਉਸ ਬੁੱਲੇ ਸ਼ਾਹ ਤੇ ਭਾਰਾ ਹੋ ਗਿਆ ਏ ਜਿਸ ਮਰਨਾ ਕੋਈ ਨਹੀਂ ਸੀ। ਤੇ ਜੋ ਵਾਕਈ ਨਹੀਂ ਮਰਿਆ, ਆਖਿਰ ਕਿਉਂ ਨਹੀਂ ਮਰਦਾ? ਮਾਰਨ ਦੇ ਯਤਨ ਤਾਂ ਬੜੇ ਹੋਏ ਨੇ। ਮਾਰਨ ਨਿਰਾ ਛੁਰੀ ਚਾਕੂ ਪਿਸਤੌਲ ਬੰਬ ਤੇ ਅਜਿਹੇ ਹੋਰ ਹਥਿਆਰ ਨਾਲ ਹੀ ਨਹੀਂ ਹੁੰਦਾ। ਕਿਸੇ ਤੋਂ ਉਹਦੇ ਲਫ਼ਜ਼ ਖੋਹ ਲਿੱਤੇ ਜਾਣ, ਉਹਦੀ ਜ਼ੁਬਾਨ ਬੰਦੀ ਕਰਕੇ ਵੀ ਮਾਰਨ ਦਾ ਹੀਲਾ ਕੀਤਾ ਜਾਂਦਾ ਹੈ। ਪੌਣੇ 300 ਵਰਿਆਂ ਦੀ ਵਿੱਥ ਤੇ ਖਲੋਤਾ ਬੁੱਲਾ ਆਪਣੀ ਬੋਲੀ ਨਿੰਦ ਕੇ ਉਸ ਕਬਰ ਤੇ ਚਾਦਰਾਂ ਪਾਉਣ ਵਾਲੇ ਵਜ਼ੀਰਾਂ, ਮੁਸ਼ੀਰਾਂ, ਡਿਪਟੀ ਕਮਿਸ਼ਨਰਾਂ ਤੇ ਸਰਕਾਰੀ ਬੰਦੋਬਸਤ ਨੂੰ ਢੋ ਦੇ ਕੇ ਖਿਲਾਰੀ ਰੱਖਣ ਵਾਲੇ ਜਾਲੀ ਸੇਵਾਕਾਰਾਂ ਤੋਂ ਵੀ ਕੱਜਿਆ ਨਹੀਂ ਜਾਂਦਾ। ਅਜੇ ਵੀ ਖਲੋਤਾ ਹੈ ਤੇ ਪੂਰੇ ਕੱਦ ਕਾਠ ਨਾਲ ਖਲੋਤਾ ਹੈ। ਦਰਬਾਰ ਦੇ ਅੰਦਰ ਤੇ ਬਾਹਰ ਹੋਣ ਵਾਲੀਆਂ ਮਜਲਿਸਾਂ, ਕਾਨਫਰੰਸਾਂ ਤੇ ਮੁਸ਼ਾਇਰਿਆਂ ਵਿੱਚ ਫੋਕੀ ਲਫ਼ਜ਼ਾਂ ਦੀ ਬਾਜ਼ੀਗਰੀ ਤੇ ਝੂਠੀ ਵਾਹ-ਵਾਹ ਦੇ ਰੌਲੇ ਵੀ ਉਸ ਬੁੱਲੇ ਸ਼ਾਹ ਦੀ ਉਸ ਆਵਾਜ਼ ਨੂੰ ਦੱਬ ਨਹੀਂ ਸਕੇ ਜੋ ਆਖਦਾ ਹੈ, ਚੌਧੀ ਤਦਕੀ ਸੈਰ ਸਾਡਾ, ਕਿਤੇ ਨਾ ਹੋਈਏ ਕੈਦ। ਇਹ ਮੁੰਡੇਰ ਲੋਕਾਈ ਦੀ ਰਤ ਪੀਂਦੀ ਏ, ਮਾਸ ਖਾਂਦੀ ਏ ਤੇ ਬੁੱਲੇ ਕੋਲ ਅਜਿਹਾ ਕੀ ਏ ਇਸ ਦੇ ਤੋਲ ਦਾ? ਉਹ ਹੈ ਇਸ਼ਕ ਜੋ ਰਤ ਪੀਂਦਾ ਹੈ, ਗੋਸ਼ਤ ਚਰਦਾ ਹੈ। ਲਫ਼ਜ਼ਾਂ ਦੇ ਮਾਣਿਆਂ ਦੀ ਉਤਲੀ ਪਰਤ ਲਾ ਕੇ ਵੇਖੋ, ਧੁਰ ਅੰਦਰ ਤੀਕ ਉਤਰਦੇ ਉਤਰੋ ਅਤੇ ਸ਼ਾਇਰੀ ਦੀਆਂ ਇਹ ਪਰਤਾਂ ਖੁੱਲ੍ਹਦੀਆਂ ਹੀ ਜਾਂਦੀਆਂ ਨੇ। ਗੱਲ ਕਹਿਣ ਦਾ ਢੰਗ ਫੋਕ ਰੀਤ ਦੇ ਨੇੜੇ ਹੈ। ਲਫ਼ਜ਼ ਸਿੱਧੇ ਸਾਵੇਂ ਪਰ ਗੱਲ ਪੇਤਲੀ ਨਹੀਂ ਹੁੰਦੀ, ਗੁੱਝੀ। ਅਜੋਕੀ ਸ਼ਾਇਰਾਂ ਦੀ ਮੁੰਡੇਰ ਦੀ ਝੋਲੀ ਉੱਕਾ ਹੀ, ਜਿਸ ਤੋਂ ਅਜੋਕੀ ਸ਼ਾਇਰਾਂ ਦੀ ਮੁੰਡੇਰ ਦੀ ਝੋਲੀ ਉੱਕਾ ਹੀ ਸਖਣੀ। ਇਹੀ ਵਜ੍ਹਾ ਕਿ ਬੋਲ ਸੁਣ ਕੇ ਮੂੰਹੋਂ ਵਾਹ ਤਾਂ ਨਿਕਲੇ, ਪਰ ਜੇ ਫਰੋਲ ਕੇ ਵੇਖੋ ਤਾਂ ਵਿੱਚੋਂ ਗੱਲ ਕੋਈ ਨਾ। ਕੁਝ ਚੀਜ਼ਾਂ ਜਿਹੜੀਆਂ ਪਹਿਲੇ ਮਜ਼ਮੂਨ 'ਚ ਆ ਗਈਆਂ ਨੇ, ਮੈਂ ਉਹਨਾਂ ਨੂੰ ਸਕਿਪ ਕਰ ਦੇਣਾ। ਜ਼ਰਈ ਸਮਾਜ ਵਿੱਚ ਜਿੰਨੀ ਕੁ ਇੱਜ਼ਤ ਕਸਬ ਕਰਨ ਵਾਲੇ ਤਬਕੇ ਦੀ ਹੁੰਦੀ ਏ, ਉਸ ਤੋਂ ਮਾਸਾ ਵੱਧ ਬੁੱਲੇ ਸ਼ਾਹ ਦੇ ਵਾਲਿਦ ਦੀ ਪੇਸ਼ ਇਮਾਮ ਹੋਣ ਕਰਕੇ ਸੀ। ਪਰ ਮਾਲੀ ਹਾਲਾਤ ਜਦੋਂ ਉਹ ਪਾਂਡੋਕੀ ਆਏ ਉੱਚ ਗਿਲਾਣੀਆਂ ਤੋਂ, ਇੱਥੇ ਆ ਕੇ ਵੀ ਚੋਖੇ ਨਾ ਬਦਲੇ। ਦੀਨੀ ਉਲੂਮ ਦੀ ਸਿੱਖਿਆ ਘਰੋਂ ਹੀ ਮਿਲੀ। ਇਹ ਵਾਰਾ ਔਰੰਗਜ਼ੇਬ ਦਾ ਹੈ ਜਿਸ ਧਰਮੀ ਜਕੜਬੰਦ ਨਾਲ ਆਪਣੀ ਸ਼ਾਹੀ ਦੀ ਪਕੜ ਲੋਕਾਂ ਤੇ ਤਕੜੀ ਬਣਾਈ ਰੱਖੀ। ਬਾਅਦੋਂ ਦਿੱਲੀ ਸਰਕਾਰ ਨੂੰ ਇੱਕ ਬੰਨੇ ਮਰਹੱਟਿਆਂ ਤੋਂ ਖਤਰਾ ਰਵੇ, ਦੂਏ ਬੰਨੇ ਸਿੱਖੀ ਧਰਮ ਦੀਆਂ ਜੜ੍ਹਾਂ ਪਕਰੂਟ ਹੁੰਦੀਆਂ ਚਲੀਆਂ ਗਈਆਂ। ਅੱਗੇ ਜ਼ਿਕਰ ਹੈ ਜੀ ਪੁਰਤਗੇਜ਼ੀ, ਫਰਾਂਸੀਸੀ, ਵਿਲੰਦੇਜ਼ੀ ਔਰ ਜਿਹੜੇ ਫਰੰਗੀ ਬਹਿਰੀ ਬੇੜੇ ਨੇ ਉਹ ਆ ਰਹੇ ਨੇ। 1613 ਵਿੱਚ ਫੈਕਟਰੀ ਜਿਹੜੀ ਆ ਸੂਰਤ ਵਿੱਚ ਲੱਗ ਚੁੱਕੀ ਹੈ। ਜਦੋਂ ਇਸ ਖਿੱਤੇ ਦਾ ਜਿਹੜਾ ਖਾਮ ਮਾਲ ਹੈ ਉਹਨੂੰ ਢੋਣ ਦਾ ਜਿਹੜਾ ਉਹ ਚਾਰੇ ਹੋ ਰਹੇ ਨੇ। ਔਰੰਗਜ਼ੇਬ ਧਾਰਮਿਕ ਤੌਰ ਤੇ ਸ਼ੇਖ ਅਹਿਮਦ ਸਰਹੰਦੀ ਦੇ ਜ਼ਮਾਨੇ ਤੋਂ ਹੀ ਸਰਕਾਰੇ ਦਰਬਾਰੇ ਨਕਸ਼ਬੰਦੀ ਸਿਲਸਿਲੇ ਦੀ ਪਕੜ ਤਕੜੀ ਹੋਣਾ ਸ਼ੁਰੂ ਹੋਈ। ਉਹਨਾਂ ਕਾਦਰੀ ਸਿਲਸਿਲੇ ਦੇ ਬਜ਼ੁਰਗਾਂ ਦੇ ਖਿਲਾਫ ਬਾਦਸ਼ਾਹ ਨੂੰ ਖਤ ਲਿਖ ਕੇ ਇਹਨਾਂ ਸੂਫੀਆਂ ਦੇ ਵਜੂਦੀ ਫਲਸਫੇ ਤੇ ਚੋਟ ਕੀਤੀ। ਫਲਸਫਾ ਵਾਦਤ ਵਜੂਦ ਦੇ ਤੁਲ ਤੇ ਫਲਸਫਾ ਵਾਦ ਤੁਸ਼ਹੂਦ ਦਾ ਹੋਕਾ ਦਿੱਤਾ। ਦੂਏ ਪਾਸੇ ਸ਼ੇਖ ਅਹਿਮਦ ਸਰਹੰਦੀ ਹੋਰਾਂ ਲੋਕਾਈ ਵਿੱਚ ਗੁਰੂ ਅਰਜਨ ਦੀ ਵੱਧਦੀ ਮਾਨਤਾ ਦਾ ਵੀ ਧੜਕੂ ਲੱਗਾ ਰਹਿੰਦਾ। ਇਸੇ ਲਈ ਗੁਰੂ ਅਰਜਨ ਹੋਰਾਂ ਨੂੰ ਖੁਸਰੋ ਮਿਰਜ਼ਾ ਦੀ ਬਗਾਵਤ ਵਿੱਚ ਸਾਥ ਦੇਣ ਦੇ ਇਲਜ਼ਾਮ ਵਿੱਚ ਜਹਾਂਗੀਰ ਨੇ ਕੈਦ ਕੀਤਾ ਤੇ 1606 ਵਿੱਚ ਤਸੀਹੇ ਦੇ ਕੇ ਕਤਲ ਕਰਵਾਇਆ। ਸ਼ੇਖ ਸਾਹਿਬ ਇਸ ਦੀ ਚੋਖੀ ਖੁਸ਼ੀ ਕੀਤੀ ਜਿਸ ਦਾ ਹਾਲ ਰਿਸਾਲਾ ਰਦੁਲ ਰਫਾਵਜ਼ ਤੋਂ ਜ਼ਾਹਰ ਹੈ। ਦਰਬਾਰ ਵਿੱਚ ਸਭ ਕੁਝ ਇੱਕੋ ਰੰਗਾ ਨਹੀਂ ਸੀ। ਜਹਾਂਗੀਰ ਦੀ ਮਲਿਕਾ ਨੇ ਸ਼ੇਖ ਸਾਹਿਬ ਨੂੰ ਕੈਦ ਵਿੱਚ ਰੱਖਿਆ ਕਿਉਂ ਜੋ ਹਜ਼ਰਤ ਹੋਰਾਂ ਵੱਲੋਂ ਬਾਦਸ਼ਾਹ ਦੇ ਕੰਨ ਭਰੇ ਜਾਣ ਦੇ ਖਿਲਾਫ ਸਨ।
ਇਹ ਗੱਲਾਂ ਕਰਨ ਦਾ ਮਕਸਦ ਉਹਨਾਂ ਹਾਲਾਤਾਂ ਨੂੰ ਚੇਤੇ ਰੱਖਣਾ ਸੀ ਜਿਸ ਵਿੱਚ ਬੁੱਲੇ ਸ਼ਾਹ ਹੋਰਾਂ ਹੋਸ਼ ਸੰਭਾਲੀ ਤੇ ਸ਼ਾਇਰੀ ਕਰਨਾ ਛੋਈ। ਔਰੰਗਜ਼ੇਬ ਆਪ ਨਕਸ਼ਬੰਦੀ ਸੀ, ਇਸ ਲਈ ਕਾਦਰੀ ਸਿਲਸਿਲੇ ਦੇ ਮਸਤਾਂ ਦਰਵੇਸ਼ਾਂ ਦੀ ਦਰਬਾਰ ਵਿੱਚ ਪੇਸ਼ ਕੀ ਜਾਂਦੀ ਉਸ ਨੂੰ ਕਾਦਰੀਆਂ ਤੇ ਇਸ ਗੱਲ ਦੀ ਵੀ ਕਾਵੜ ਸੀ ਜੋ ਉਹਨਾਂ ਦਾਰਾ ਸ਼ਿਕੋਹ ਨੂੰ ਦਿੱਲੀ ਤੋਂ ਫਰਾਰ ਹੋਣ ਤੇ ਲਾਹੌਰ ਵਿੱਚ ਪਨਾਹ ਲੈਣ ਵਿੱਚ ਮਦਦ ਕੀਤੀ। ਦਾਰਾ ਸ਼ਿਕੋਹ ਲਾਹੌਰ ਵਿੱਚ ਹਜ਼ਰਤ ਮੀਆਂ ਮੀਰ ਦਾ ਮੁਰੀਦ ਜੋ ਹੋਈ। ਇਹ ਵਜ੍ਹਾ ਰਹੀ ਕਿ ਔਰੰਗਜ਼ੇਬ ਦੇ ਵਾਰੇ 49 ਸਾਲ 1658 ਤੋਂ 1707 ਕਾਦਰੀਆਂ ਤੇ ਔਖਾ ਵੇਲਾ ਰਿਹਾ। ਇੱਕ ਪਾਸੇ ਦਾਰਾ ਸ਼ਿਕੋਹ ਦੀਆਂ ਸਫੀਨਤੁਲ ਔਲੀਆ, ਸਕੀਨਤੁਲ ਔਲੀਆ, ਰਿਸਾਲਾ ਹਕਨੁਮਾ, ਤਰੀਕਤੁਲ ਹਕੀਕਤ, ਹਸਨਾਤੁਲ ਆਰਫੀਨ, ਅਕਸੀਰ ਆਜ਼ਮ ਦਾਰਾ ਸ਼ਿਕੋਹ ਦਾ ਦੀਵਾਨ ਹੈ ਤੇ ਦੂਏ ਪਾਸੇ ਔਰੰਗਜ਼ੇਬ ਦੀ ਫਤਾਵਾ ਆਲਮਗੀਰੀ ਸੀ। ਲੁਕਾਈ ਨੂੰ ਦੂਜੇ ਦਾ ਕਹਿਰ ਭੋਗਣਾ ਪੈ ਗਿਆ। 1659 ਵਿੱਚ ਭਰਾਵਾਂ ਦੇ ਕਤਲ ਤੋਂ ਵਿਹਲਾ ਹੋ ਕੇ ਔਰੰਗਜ਼ੇਬ ਬਿਦਤੀ ਮਸਤਾਂ ਵੱਲ ਮੂੰਹ ਕੀਤਾ। 1661 ਵਿੱਚ ਜਾਮਿਆ ਮਸਜਿਦ ਦਿੱਲੀ ਤੇ ਨੰਗ ਧੜੰਗੇ ਮਸਤਲਸ ਰਹਿਣ ਤੇ ਲਾ ਇਲਾਹ ਪੁਕਾਰਨ ਵਾਲੇ ਸਰਮਦ ਨੂੰ ਠਾਏ ਲਵਾਇਆ। ਔਰੰਗਜ਼ੇਬ ਦੇ ਇਲੱਲਾ ਆਖਣ ਦੇ ਹੁਕਮ ਨੂੰ ਨਾ ਮੰਨਣਾ ਉਹਦਾ ਕਸੂਰ ਮੰਨਿਆ ਗਿਆ। ਦੁਆ ਉਸ ਦੀ ਆਖੀ ਰੁਬਾਈ ਵਿੱਚ ਆਪਣੇ ਨੰਗੇ ਰਹਿਣ ਤੇ ਔਰੰਗਜ਼ੇਬ ਦੇ ਸ਼ਾਹੀ ਖਲਤ ਪਾਨ ਵੱਲ ਟਿਚਕਰ ਮਿਲਦੀ ਹੈ। ਬੁੱਲੇ ਸ਼ਾਹ ਹੋਰਾਂ ਆਪਣੇ ਵੇਲੇ ਦੀ ਉੱਚ ਕੋਟੀ ਸਿਖਲਾਈ ਕਸੂਰ ਵਿੱਚ ਹਾਫਿਜ਼ ਗੁਲਾਮ ਮੁਰਤਜ਼ਾ ਹੋਰਾਂ ਦੇ ਮਦਰਸੇ ਤੋਂ ਪੂਰੀ ਕੀਤੀ। ਗੁਰਦਾਸਪੁਰ ਪੁੱਜੇ ਤੇ ਮਨਸੂਰ ਹਲਾਜ ਵਾਂਗ ਮੈਂ ਅੱਲਾ ਆਖ ਬੈਠੇ। ਲੋਕਾਂ ਫੜ ਕੇ ਗੁਰਦਾਸਪੁਰ ਦੇ ਸ਼ੇਖ ਫਾਜ਼ਲ ਕੋਲ ਪੇਸ਼ਾ ਕੀਤਾ, ਜਿਨ੍ਹਾਂ ਅੱਲਾ ਲਫ਼ਜ਼ ਨੂੰ ਅੱਲਾ ਦਾ ਉਛਾੜ ਦੇ ਕੇ ਕੱਜ ਲਿਆ ਕਿ ਇਹ ਅੱਲਾ ਯਾਨੀ ਕੱਚਾ ਹੈ। ਇਸ ਲਈ ਪੱਕਣ ਲਈ ਲਾਹੌਰ ਵਿੱਚ ਸ਼ਾਹ ਇਨਾਇਤ ਕੋਲ ਤੋਰ ਦਿੱਤਾ। ਸ਼ਾਹ ਇਨਾਇਤ ਸੂਫੀ ਫਲਸਫੇ ਨੂੰ ਯੂਨਾਨ ਤੋਂ ਅਰਬਾਂ ਰਾਹੀਂ ਹਿੰਦੁਸਤਾਨ ਵਿੱਚ ਆਇਆ ਦੱਸਦੇ ਨੇ। ਉਹਨਾਂ ਨੇ ਨਿਜਾਤ ਦੇ 7 ਰਸਤਿਆਂ ਦੀ ਦੱਸ ਪਾਈ ਹੈ, ਜਿਸ ਵਿੱਚ ਸਭ ਤੋਂ ਅਖੀਰਲਾ ਪਰਮ ਹਮਸ ਹੈ। ਸ਼ਾਹ ਇਨਾਇਤ ਦੀਆਂ ਲਿਖਤਾਂ ਵਿੱਚੋਂ ਸਭ ਤੋਂ ਉਗੜਵੀਂ ਦਸਤੂਰੁਲ ਅਮਲ ਹੈ। ਇਸ ਤੋਂ ਅੱਡ ਇਸਲਾਹੁਲ ਅਮਲ, ਲਤਾਇਫ-ਏ ਗੈਬੀਆ, ਇਰਸ਼ਾਦੁਤ ਤਾਲਿਬੀਨ ਤੇ ਗਵਾਲੀਅਰ ਦੇ ਮੁਹੰਮਦ ਗੌਸ ਦੇ ਜਵਾਹਿਰ ਖਮਸਾ ਵੀ ਨੇ। ਸ਼ਾਹ ਇਨਾਇਤ ਨੇ ਕੁਰਾਨ ਮਜੀਦ ਦੀ ਤਫਸੀਰ ਵੀ ਲਿਖੀ ਜੋ ਹੁਣ ਨਹੀਂ ਮਿਲਦੀ। ਰਾਮਾ ਕ੍ਰਿਸ਼ਨ ਦੇ ਮੁਤਾਬਕ ਰਣਜੀਤ ਸਿੰਘ ਦੇ ਮਰਨ ਤੇ ਜਿਹੜੀ ਅੱਗ ਲੱਗੀ ਉਸ ਵਿੱਚ ਸ਼ਾਹ ਇਨਾਇਤ ਦੇ ਵਾਰਸਾਂ ਕੋਲ ਮੌਜੂਦ ਉਹਨਾਂ ਦਾ ਸਾਰਾ ਕੁਤਬੀ ਖਜ਼ਾਨਾ ਸਣੇ ਉਹਨਾਂ ਦੀਆਂ ਆਪਣੀਆਂ ਲਿਖਤਾਂ ਸੜ ਕੇ ਸੁਆਹ ਹੋ ਗਿਆ। ਮੁਰਸ਼ਿਦ ਦੇ ਕੋਲ ਰਹਿੰਦਿਆਂ ਉਹਨਾਂ ਜਿਹੜੀ ਸ਼ਾਇਰੀ ਕੀਤੀ ਹੈ ਉਹਨਾਂ ਦੀ ਸ਼ਾਇਰੀ ਦਾ ਪਹਿਲਾ ਦੌਰ ਹੈ। ਮੁਰਸ਼ਿਦ ਨਾਲ ਇਖਤਲਾਫ ਬਾਰੇ ਕਈ ਕਹਾਣੀਆਂ ਮਸ਼ਹੂਰ ਨੇ। ਜੋ ਮਨਜ਼ੂਰ ਇਜਾਜ਼ ਹੋਰਾਂ ਦੱਸੀ ਉਹ ਇਹ ਕਿ ਸ਼ਾਹ ਇਨਾਇਤ ਦੇ ਜਵਾਈ ਮੌਲਵੀ ਜ਼ਹੂਰ ਅਹਿਮਦ ਕਸੂਰ ਬੁੱਲੇ ਸ਼ਾਹ ਕੋਲ ਗਏ ਤੇ ਉਹ ਆਪਣੇ ਉਸਤਾਦ ਦੀ ਧੀ ਦੇ ਵਿਆਹ ਦੇ ਬੰਦੋਬਸਤਾਂ ਵਿੱਚ ਰੁੱਝੇ ਹੋਏ ਸਨ, ਇਸ ਲਈ ਮੁਰਸ਼ਿਦ ਦੇ ਜਵਾਈ ਨੂੰ ਬਹੁਤੀ ਤਵੱਜੋ ਨਾ ਦੇ ਸਕੇ। ਮੌਲਵੀ ਜ਼ਹੂਰ ਅਹਿਮਦ ਹੋਰਾਂ ਨੇ ਜਦੋਂ ਇਨਾਇਤ ਹੋਰਾਂ ਨੂੰ ਦੱਸਿਆ ਕਿ ਬੁੱਲੇ ਸ਼ਾਹ ਆਪਣੇ ਆਪ ਨੂੰ ਉੱਚੀ ਜ਼ਾਤ ਦਾ ਸਮਝਦਾ ਹੈ ਤੇ ਸਾਨੂੰ ਘਟੀਆ, ਸ਼ਾਹ ਇਨਾਇਤ ਇਹਨਾਂ ਗੱਲਾਂ ਤੋਂ ਰਿੰਝ ਹੋ ਗਏ। ਨਾਲ ਹੀ ਮਨਜ਼ੂਰ ਇਜਾਜ਼ ਇਹ ਵੀ ਦੱਸਦੇ ਨੇ ਕਿ ਨਾਰਾਜ਼ੀ ਦੀ ਵਜ੍ਹਾ ਕੋਈ ਇਖਤਲਾਫ ਵੀ ਹੋ ਸਕਦਾ ਹੈ, ਜਿਵੇਂ ਦੋ ਸੂਝਵਾਨਾਂ ਵਿੱਚ ਅਕਸਰ ਹੋ ਜਾਂਦਾ ਹੈ। ਸ਼ਾਹ ਇਨਾਇਤ ਚਾਹੁੰਦੇ ਸਨ ਬੁੱਲੇ ਸ਼ਾਹ ਸਿਆਸੀ ਸਮਾਜੀ ਸੂਰਤ-ਏ-ਹਾਲ ਨੂੰ ਮੁੱਖ ਰੱਖਦੇ ਹੋਇਆਂ ਸ਼ਾਇਰੀ ਵਿੱਚ ਦਬੰਗ ਲਹਿਜੇ ਦੀ ਕਾਟ ਨੂੰ ਧੀਮਾ ਕਰਨ, ਜੋ ਉਹ ਆਪਣੀ ਜਲਾਲੀ ਤਬੀਅਤ ਪਾਰੋਂ ਨਾ ਕਰ ਸਕੇ। ਵਜ੍ਹਾ ਕੁਝ ਵੀ ਹੋਵੇ, ਇਨਾਇਤ ਹੋਰਾਂ ਬੁੱਲੇ ਤੋਂ ਮੂੰਹ ਵੱਟ ਲਿਆ। ਇਸ ਦੂਰੀ ਨੇ ਮੁਰੀਦ ਨੂੰ ਅਜਬ ਅਚੋਂ ਲਾ ਦਿੱਤੀ। ਸ਼ਾਹ ਇਨਾਇਤ ਸਾਹਮਣੇ ਇਸ ਨਾਬਰ ਸ਼ਾਇਰੀ ਦਾ ਅੰਜਾਮ ਉਹੀ ਸੀ ਜੋ ਉਸ ਵੇਲੇ ਦੂਜੇ ਕਾਦਰੀਆਂ ਦਾ ਹੋਇਆ। ਬੁੱਲੇ ਸ਼ਾਹ ਹਾਦੀ ਦੀ ਇਸ ਨਸੀਹਤ ਨੂੰ ਪੂਰੀ ਤਰ੍ਹਾਂ ਫੜ ਸਕੇ ਨਾ ਛੱਡ ਸਕੇ। ਨਤੀਜਾ ਤਾਲੁਕਾਤ ਵਿੱਚ ਖਰਾਬੀ ਹੋ ਗਈ। ਮੁਰਸ਼ਿਦ ਨੂੰ ਮਨਾਵਣ ਲਈ ਉਹਨਾਂ ਕਈ ਜਫਰ ਜਾਲੇ ਕੁਝ ਰਿਵਾਇਤਾਂ ਦੱਸਦੀਆਂ ਨੇ ਕਿ ਉਹਨਾਂ ਸਾਰੰਗੀ ਤੇ ਨਾਚ ਸਿੱਖਿਆ। ਇਸ ਦੀ ਦਲੀਲ ਵਾਸਤੇ ਕਾਫੀ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਲਿਆਈ ਜਾਂਦੀ ਹੈ। ਜਦਕਿ ਇਸ ਮਨਜ਼ੂਰ ਇਜਾਜ਼ ਇਸ ਕਾਫੀ ਨੂੰ ਫਾਰਸੀ ਸ਼ੇਰੀ ਰੀਤ ਵਿੱਚ ਯਾਰ ਦੇ ਸਾਹਮਣੇ ਨੱਚਣ ਦੀ ਕੰਟੀਨਿਊਟੀ ਦੱਸਦੇ ਨੇ, ਜੋ ਰੂਮੀ ਅਮੀਰ ਖੁਸਰੋ ਦੀ ਸ਼ਾਇਰੀ ਵਿੱਚ ਮਿਲਦੀ ਹੈ। ਇਸ ਤੋਂ ਵੱਖ ਉਸਮਾਨ ਹਾਰੂਨੀ ਹੋਰਾਂ ਦੀ ਮਸ਼ਹੂਰ ਗਜ਼ਲ ਦੀ ਇੱਕ ਕੜੀ ਜਾਪਦੀ ਹੈ। ਉਹ ਗਜ਼ਲ ਇੰਜ ਹੈ: ਨਮੀ ਦਾਨਮ ਕੇ ਆਖਿਰ ਚੂੰ ਦਮੇ ਦੀਦਾਰ ਮੀ ਰਕਸਮ, ਮਗਰ ਨਾਜ਼ਮ ਬਾਈ ਜ਼ੌਕੇ ਕੇ ਪੇਸ਼ੇ ਯਾਰ ਮੀ ਰਕਸਮ। ਇਹ ਗਜ਼ਲ ਦੇ ਸ਼ੇਰ ਨੇ। 1707 ਵਿੱਚ ਔਰੰਗਜ਼ੇਬ ਦੇ ਮਰਨ ਤੇ ਤਖਤ ਲਈ ਜੰਗਾਂ ਦਾ ਇੱਕ ਮੂੰਹ ਜ਼ੋਰ ਹੜ੍ਹ ਆ ਗਿਆ। 1707 ਵਿੱਚ ਸ਼ਾਹ ਆਲਮ ਬਹਾਦਰ ਸ਼ਾਹ ਅਵਲ ਬਾਦਸ਼ਾਹ ਬਣਿਆ, ਜੋ 1712 ਤੀਕ ਤਖਤ ਤੇ ਰਿਹਾ। ਸ਼ਾਹ ਆਲਮ ਬਹਾਦਰ ਸ਼ਾਹ ਪਿਓ ਦੇ ਉਲਟ ਸ਼ੀਆ ਸੀ, ਕਿਉਂ ਜੋ ਉਸ ਦੀ ਮਾਂ ਨਵਾਬ ਬਾਈ ਦਾ ਤਾਲੁਕ ਕਸ਼ਮੀਰ ਦੇ ਰਾਜਪੂਤ ਕਬੀਲੇ ਨਾਲ ਸੀ ਔਰ ਉਹ ਔਰੰਗਜ਼ੇਬ ਦੀ ਦੂਜੀ ਬੀਵੀ ਸੀ। ਸ਼ਾਹ ਆਲਮ ਦੇ ਮਰਨ ਮਗਰੋਂ 1712 ਵਿੱਚ ਉਹਦੇ 4 ਪੁੱਤਰਾਂ ਵਿਚਕਾਰ ਤਖਤ ਵਾਸਤੇ ਜੰਗਾਂ ਹੋਈਆਂ ਤੇ ਜਹਾਂਦਾਰ ਸ਼ਾਹ ਫਾਤਿਹ ਹੋ ਕੇ ਤਖਤ ਤੇ ਬੈਠਾ। ਉਸ ਦੀ ਹਕੂਮਤ 11 ਮਹੀਨੇ ਰਹੀ।
12 ਫਰਵਰੀ 1713 ਨੂੰ ਸ਼ਾਹ ਜਹਾਂਦਾਰ ਸ਼ਾਹ ਆਪਣੇ ਭਤੀਜੇ ਫਰੁਖਸ਼ੇਰ ਹੱਥੋਂ ਕਤਲ ਹੋਇਆ। ਅੱਗੇ ਫਰੁਖਸ਼ੇਰ ਦੇ ਬਾਰੇ ਮਸ਼ਹੂਰ ਹੈ ਕਿ ਉਹਨੂੰ ਤਸਮਾਕਸ਼ ਕਿਹਾ ਜਾਂਦਾ ਸੀ। ਉਹ ਆਪਣੇ ਜਿਹੜੇ ਮੁਖਾਲਫੀਨ ਹੁੰਦੇ ਸਨ ਉਹਨਾਂ ਦਾ ਤਸਮੇ ਨਾਲ ਗਲ ਘੋਟ ਕੇ ਮਾਰਦਾ ਸੀ। ਇੱਕ ਸ਼ਾਇਰ ਸਨ ਜਾਫਰ ਜ਼ਟਲੀ, ਉਹਨਾਂ ਨੇ ਜਿਹੜਾ ਨਾ ਉਹਦੇ ਤੇ ਟਿਚਕਰ ਕੀਤੀ, ਸਿੱਕਾ ਰਦ ਬਰ ਗੰਦਮ ਮੂਠੋ ਮਟਰ ਬਾਦਸ਼ਾਹ ਤਸਮਕਸ਼ ਫਰੁਖਸ਼ੇਰ। ਤਾਂ ਉਹ ਫਿਰ ਉਹਨੂੰ ਵੀ ਇਹ ਸਜ਼ਾ ਮਿਲੀ। ਇਹ ਕੋਈ 1713-14 ਦੀ ਗੱਲ ਹੈ। ਜਦੋਂ ਬਾਦਸ਼ਾਹ ਕੋਲ ਜੀ ਇਹ ਗੱਲ ਹੋ ਗਈ, ਮੈਂ ਇਹਨੂੰ ਜ਼ਰਾ ਸ਼ਾਰਟ ਕਰ ਰਿਹਾ ਕਿਉਂਕਿ ਕਾਫੀ ਲੰਮਾ ਮਜ਼ਮੂਨ ਹੈ। ਉਸ ਤੋਂ ਬਾਅਦ ਜੀ 1719 ਵਿੱਚ ਮੁਹੰਮਦ ਸ਼ਾਹ ਦਾ ਦੌਰ ਸ਼ੁਰੂ ਹੁੰਦਾ ਹੈ 1748 ਤੱਕ, ਔਰ ਬੁੱਲੇ ਸ਼ਾਹ ਦਾ ਇਹ ਸ਼ਾਇਰੀ ਦਾ ਜਿਹੜਾ ਨਾ ਉਹ ਸਿਖਰ ਦਾ ਦੌਰ ਹੈ। ਇਹ ਜਿਹੜੇ 30 ਸਾਲ ਔਰ 30 ਸਾਲ ਉਸ ਤੋਂ ਬਾਅਦ 1739 ਚ ਨਾਦਰ ਸ਼ਾਹ ਦੇ ਹੱਲੇ ਸ਼ੁਰੂ ਹੋਏ। ਲਾਹੌਰ ਵਿੱਚ ਦਿੱਲੀ ਸਰਕਾਰ ਦੇ ਗਵਰਨਰ ਨੂੰ ਦੂਰੀਆਂ ਤੀਰੀਆਂ ਬਗਾਵਤਾਂ ਦਾ ਸਾਹਮਣਾ ਸੀ। 1721 ਵਿੱਚ ਲਾਹੌਰ ਦੇ ਗਵਰਨਰ ਅਬਦੁਲ ਸਮਦ ਖਾਨ ਨੇ ਕਸੂਰ ਦੇ ਪਠਾਨ ਹੁਕਮਰਾਨ ਹੁਸੈਨ ਖਾਨ ਖੇਸ਼ਗੀ ਦੀ ਬਗਾਵਤ ਨੂੰ ਕੁਚਲਿਆ। ਹੁਸੈਨ ਖਾਨ ਸ਼ੁਰੂ ਵਿੱਚ ਕੁਝ ਜੰਗਾਂ ਜਿੱਤਿਆ, ਪਰ ਅਖੀਰ ਅਫਗਾਨ ਪਠਾਨਾਂ ਦੇ ਤਾਜ਼ਾ ਦਮ ਦਸਤੇ ਪਹੁੰਚੇ ਤੇ ਉਸ ਨੂੰ ਅਖੀਰੀ ਜੰਗ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਇਸੇ ਅਬਦੁਲ ਸਮਦ ਖਾਨ ਨੇ 1715 ਵਿੱਚ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਨੰਗਲ ਪਿੰਡ ਵਿੱਚ ਦੋਨੀ ਚੰਦ ਦੀ ਹਵੇਲੀ ਵਿੱਚ ਘੇਰਾ ਪਾ ਕੇ 2000 ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ। ਇਸ ਮੁਹਿੰਮ ਵਿੱਚ ਉਸ ਦੇ ਪੁੱਤਰ ਜ਼ਕਰੀਆ ਖਾਨ ਨੇ ਜੰਮੂ ਤੋਂ ਉਸ ਦੀ ਮਦਦ ਕੀਤੀ। ਅੱਛਾ ਜੀ, ਉਸ ਤੋਂ ਬਾਅਦ ਜ਼ਕਰੀਆ ਖਾਨ ਦਾ ਜ਼ਿਕਰ ਹੈ। ਇਹ ਗੱਲ ਕਰਨ ਦਾ ਮਕਸਦ ਹੈ ਕਿ ਉਸ ਦੌਰ 'ਚ ਹਾਲਾਤ ਕੀ ਸਨ। ਇੱਕ ਪਾਸੇ ਨਾਦਰ ਸ਼ਾਹ ਦੇ ਹਮਲੇ ਸਨ, ਅਹਿਮਦ ਸ਼ਾਹ ਅਬਦਾਲੀ ਕਿੰਨੀ ਵਾਰੀ ਆਇਆ, ਔਰ ਉਸ ਜ਼ਮਾਨੇ 'ਚ ਨਾਦਰ ਸ਼ਾਹ ਨੇ ਲਾਹੌਰ ਵਿੱਚ ਕਤਲੇਆਮ ਨਾ ਕਰਨ ਦਾ 30 ਕਰੋੜ ਰੁਪਈਆ ਲਿਆ ਸੀ। ਯਾਨੀ ਤੁਸੀਂ ਇਸ ਤੋਂ ਸਮਝ ਸਕਦੇ ਹੋ ਕਿ ਉਹ ਜ਼ਾਹਰੀ ਗੱਲ, ਉਹ ਪੈਸੇ ਕਿੱਥੋਂ ਆਣੇ ਸਨ, ਉਹ ਲੋਕਾਂ ਤੋਂ ਹੀ ਜਿਹੜਾ ਨਾ ਉਹ ਲਗਾਨ ਦੀ ਸ਼ਕਲ ਵਿੱਚ ਉਗਰਾਏ ਜਾਂਦੇ ਸਨ। ਮੈਂ ਬਸ ਇਹਨੂੰ ਛੇਤੀ ਮੁਕਾਉਣ ਦੀ ਕੋਸ਼ਿਸ਼ ਕਰਨਾ। 1746 ਵਿੱਚ ਜ਼ਕਰੀਆ ਖਾਨ ਦੇ ਪੁੱਤਰ ਯਾਹਿਆ ਖਾਨ ਨੇ ਸ਼ਹੀਦਗੰਜ ਵਿੱਚ 7000 ਮਰਦ 3000 ਸਵਾਣੀਆਂ ਬੱਚਿਆਂ ਦਾ ਕਤਲਾਮ ਕਰਵਾਇਆ। ਇਸ ਨੂੰ ਛੋਟਾ ਘਾਲੂਘਾਰਾ ਜਾਂ ਮਿਨੀ ਹੋਲੋਕਾਸਟ ਆਖਿਆ ਜਾਂਦਾ ਹੈ। ਇਸ ਕਤਲਾਮ ਨੇ ਸਿੱਖ ਜਥਾਬੰਦੀ ਲਈ ਹੋਰ ਤਾਕਤ ਅਪਣਾਈ। 1747 ਵਿੱਚ ਲਾਹੌਰ ਦੇ ਗਵਰਨਰ ਯਾਹਿਆ ਖਾਨ ਦਿੱਲੀ ਸਰਕਾਰ ਦੀ ਨਜ਼ਰ ਵਿੱਚ ਆਪਣਾ ਮੁੱਲ ਘਟਦੇ ਵੇਖਿਆ ਤੇ ਅਫਗਾਨਿਸਤਾਨ ਤੋਂ ਅਹਿਮਦ ਸ਼ਾਹ ਅਬਦਾਲੀ ਨੂੰ ਹੱਲੇ ਲਈ ਸੱਦ ਮਾਰੀ। ਹਮਲੇ ਵੇਲੇ ਲਾਹੌਰ ਨੂੰ ਅਹਿਮਦ ਸ਼ਾਹ ਦੁਰਾਨੀ ਦੇ ਹਵਾਲੇ ਕਰਕੇ ਆਪ ਜਾਨ ਬਚਾਉਣ ਲਈ ਦਿੱਲੀ ਵੱਲ ਨੱਸ ਗਿਆ। 1748 ਵਿੱਚ ਮੀਰ ਮੁੰਨੂ ਲਾਹੌਰ ਦਾ ਗਵਰਨਰ ਜਾਂ ਹਾਕਮ ਹੋਇਆ। ਆਪਣੇ ਪਿਛਲੇ ਹੁਕਮਰਾਨਾਂ ਵਾਂਗ ਸਿੱਖ ਜਥਿਆਂ ਇਸ ਨੂੰ ਵੀ ਕੜੀ ਟੱਕਰ ਦਿੱਤੀ। ਸਿੱਖਾਂ ਵਿੱਚ ਇਸ ਦੇ ਬਾਰੇ ਮਸ਼ਹੂਰ ਸੀ, ਮੀਰ ਮੁੰਨੂ ਸਾਡੀ ਦਾਤਰੀ, ਅਸੀਂ ਇਸ ਦੇ ਸੋਏ, ਉਹ ਜਿਉਂ-ਜਿਉਂ ਸਾਨੂੰ ਕੱਪਦਾ, ਅਸੀਂ ਦੂਨੇ ਤੀਨੇ ਹੋਏ। ਬੁੱਲੇ ਸ਼ਾਹ ਆਪਣੀ ਵਫਾਤ ਤੀਕ ਅਹਿਮਦ ਸ਼ਾਹ ਅਬਦਾਲੀ ਦੀ ਲੁੱਟਮਾਰ ਵਾਲੇ 3 ਹਮਲੇ ਵੇਖੇ। ਪਹਿਲਾ 1747, ਦੂਜਾ 1748 ਤੇ ਤੀਜਾ 1752। ਮੀਰ ਮੁੰਨੂ ਸਿੱਖ ਬਗਾਵਤ ਵਿੱਚ ਮਾਰਿਆ ਗਿਆ। ਅਫਗਾਨੀਆਂ ਖਿਲਾਫ ਲੜਾਈ ਵਿੱਚ ਸ਼ਾਹ ਨਵਾਜ਼ ਪੈਰ ਪਿਛਾ ਕਰ ਲਿਆ ਤੇ ਲਾਹੌਰ ਨੂੰ ਫਿਰ ਹਾਰ ਮਿਲੀ। 1758 ਉਸ ਬੋਲਣ ਦੀ ਮਿੱਥੀ ਤਾਰੀਖ ਬੁੱਲੇ ਸ਼ਾਹ ਦੀ ਵਫਾਤ ਦੀ ਤਾਰੀਖ ਮੁਤਾਬਿਕ ਲਾਹੌਰ ਲੁਟੀਂਦਾ ਪਟੀਂਦਾ ਰਿਹਾ। ਹੁਣ ਇਸ ਪਸ ਮੰਜ਼ਰ ਵਿੱਚ ਬੁੱਲੇ ਸ਼ਾਹ ਦੀਆਂ 2 ਕਾਫੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਆ। ਸਾਨੂੰ ਆ ਮਿਲ ਯਾਰ ਪਿਆਰਿਆ, ਤੇਰੇ ਦੁੱਖਾਂ ਨੇ ਸਾਨੂੰ ਮਾਰਿਆ, ਦੂਰ ਦੂਰ ਸਾਥੋਂ ਗਿਓ, ਅਸਲਾ ਤੇ ਆ ਕੇ ਬਹਿ ਰਿਓ, ਕਿਉਂ ਕਸਰ ਕਸੂਰ ਵਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ। ਇਸ ਬੰਦ ਵਿੱਚ ਸ਼ਾਹ ਇਨਾਇਤ ਦੇ ਕਸੂਰ ਬਦਰ ਹੋਣ ਦਾ ਜ਼ਿਕਰ ਹੈ ਕਿ ਉਹ ਆਸਲ ਪਿੰਡ ਦੀ ਹੱਦ ਨਹੀਂ ਟੱਪ ਸਕਦੇ ਸਨ। ਇਸ ਦੇਸ਼ ਨਿਕਾਲੇ ਦੀ ਵਜ੍ਹਾ ਕਸੂਰ ਦੇ ਪਠਾਨ ਹੁਕਮਰਾਨਾਂ ਦੀ ਕੱਟੜ ਮਜ਼ਹਬੀ ਸੋਚ ਪਿੱਛੇ ਲੁਕੀ ਹੋਈ ਹੈ। ਮੇਰਾ ਇੱਕ ਅਨੋਖਾ ਯਾਰ ਹੈ, ਮੇਰਾ ਉਸੇ ਨਾਲ ਪਿਆਰ ਹੈ, ਕਦੀ ਸਮਝੀ ਵੱਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ। ਇਸ ਬੰਦ ਵਿੱਚ ਇੱਕ ਤਰਲਾ ਹੈ ਜੋ ਉਸੇ ਇੰਟੈਲੈਕਚੁਅਲ ਇਖਤਲਾਫ ਬਾਰੇ ਇਸ਼ਾਰਾ ਕਰਦਾ ਹੈ ਜੋ ਮਨਜ਼ੂਰ ਇਜਾਜ਼ ਦੀ ਆਖੀ ਮੁਜਬ ਉਸਤਾਦ ਸ਼ਾਗਿਰਦ ਵਿੱਚ ਹੋਇਆ। ਉਸਤਾਦ ਦੇ ਮਨਾ ਕਰਨ ਦੇ ਬਾਵਜੂਦ ਵੀ ਬੁੱਲੇ ਸ਼ਾਹ ਸਮਾਜੀ ਸਿਆਸੀ ਸੂਰਤ-ਹਾਲ ਤੇ ਕਮੈਂਟ ਕਰਨੋਂ ਨਹੀਂ ਰਹਿ ਸਕੇ। ਜਦੋਂ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ, ਮੂੰਹ 12ਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ। ਜਦੋਂ ਲੋਕਾਂ ਦੇ ਲੱਗੇ ਬੰਦੇ ਉਸੂਲ ਜ਼ਾਬਤੇ ਨੂੰ ਕੋਈ ਇੰਚ ਚੋਟ ਕਰਦਾ ਹੈ ਤੇ ਅੱਗੋਂ ਜ਼ਬਰਦਸਤ ਪੁਸ਼ਬੈਕ ਮਿਲਣਾ ਵੀ ਇਨੈਵਿਟੇਬਲ ਹੈ, ਔਰ ਉਹ ਮਿਲਿਆ ਵੀ। ਬੁੱਲੇ ਸ਼ਾਹ ਨੂੰ ਕਸੂਰ ਛੱਡਣਾ ਵੀ ਪਿਆ। ਅਮੀਨੁਲ ਮੁਲਕ ਦੀ ਸਵਾਣੀ ਮੁਗਲਈ ਬੇਗਮ ਕੋਲ ਪਨਾਹ ਵੀ ਲਈ। ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ,
ਡਰ ਹਾਵੀਏ ਦੋਜ਼ਖ ਸਾੜਿਆ, ਸਾਨੂੰ ਆ ਮਿਲ ਯਾਰ ਪਿਆਰਿਆ। 18ਵੀਂ ਸਦੀ ਈਸਵੀ ਦੇ ਪੰਜਾਬ ਦੀ ਸਿਆਸੀ ਸਮਾਜੀ ਸੂਰਤ-ਏ-ਹਾਲ ਤੇ ਇਸ ਤੋਂ ਠੁਕਵਾਂ ਕਮੈਂਟ ਸ਼ਾਇਰੀ ਵਿੱਚ ਬੁੱਲੇ ਸ਼ਾਹ ਤੋਂ ਵੱਖ ਹੋਰ ਕਿਸੇ ਕੋਲ ਨਹੀਂ। ਬੁੱਲਾ ਸ਼ਾਹ ਮੇਰੇ ਘਰ ਆਵਸੀ, ਮੇਰੀ ਬਲਦੀ ਭਾਹ ਬੁਝਾਵਸੀ, ਇਨਾਇਤ ਦਮ ਦਮ ਨਾਲ ਚਤਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ। ਬਲਦੀ ਭਾਵ ਬੁਝਾਵਣ ਤੋਂ ਇੱਕ ਚੀਜ਼ ਸਹੀ ਹੁੰਦੀ ਹੈ ਕਿ ਬੁੱਲੇ ਸ਼ਾਹ ਇੱਕ ਬੇਚੈਨ ਰੂਹ ਤੇ ਸ਼ਰ੍ਹਾ ਤੋਂ ਹੀ ਸ਼ੁਰੂ ਤੋਂ ਹੀ ਸੀ। ਆਲ ਦੁਆਲੇ ਹੁੰਦੀ ਇੰਨੀ ਉਥਲ ਪੁਥਲ ਤੇ ਦੁੱਖਾਂ ਨਾਲ ਪੀੜੀ ਹੋਈ ਲੋਕਾਈ ਦੇ ਦੁੱਖ ਤੇ ਉਤੋਂ ਮੁਰਸ਼ਦ ਦੀ ਨਾਰਾਜ਼ੀ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਆਓ ਅਗਲੀ ਕਾਫੀ ਵੇਖਦੇ ਹਾਂ ਕਿ ਇਸ ਹੇਠਲੀ ਉਤਲੀ ਵਿੱਚੋਂ ਬੁੱਲੇ ਸ਼ਾਹ ਕੀ ਕੁਝ ਕੱਢ ਕੇ ਸਾਡੇ ਸਾਹਮਣੇ ਰੱਖਿਆ ਹੈ। ਉਲਟੇ ਹੋਰ ਜ਼ਮਾਨੇ ਆਏ, ਕਾਂ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੁਰਰੇ ਢਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸਜਣ ਦੇ ਪਾਏ। ਇਰਾਕੀਆਂ ਨੂੰ ਪਈ ਚਾਬਕ ਪਾਉਂਦੀ, ਗੱਦੋਂ ਖੁਦ ਪਵਾਏ। ਇਹ ਖੁਦ ਜਾਂ ਖੇਦ ਇਹ ਜੰਗੀ ਟੋਪੀ ਹੈ ਜਿਹੜੀ ਲੋਹੇ ਦਾ। ਹਾਂ, ਯਾਨੀ ਜ਼ਮਾਨਾ ਉਲਟਿਆ ਹੈ ਤੇ ਸਮਝ ਆਈਏ ਕਿ ਕੀ ਭਾਵ ਵਿਕਦੀ ਹੈ। ਇਰਾਕੀ ਨਸਲ ਦੇ ਘੋੜੇ ਨੂੰ ਚਾਬਕ ਪਈ ਪੈਂਦੀ ਹੈ, ਉਹਦੇ ਤੋਂ ਮਾਲਬਰਦਾਰੀ ਦਾ ਕੰਮ ਲਿਆ ਜਾ ਰਿਹਾ ਹੈ, ਜਦਕਿ ਖੋਤਿਆਂ ਨੂੰ ਕਿਹਾ ਜਾ ਰਿਹਾ ਹੈ ਤੇਜ਼ ਦੌੜਨ। ਆਪਣਿਆਂ ਦੇ ਵਿੱਚ ਉਲਫਤ ਨਹੀਂ, ਕਿਆ ਚਾਚੇ ਕਿਆ ਤਾਏ, ਪਿਓ ਪੁੱਤਰਾਂ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ। ਉਲਟੇ ਹੋਰ ਜ਼ਮਾਨੇ ਆਏ। ਜਦੋਂ ਮੁਆਸ਼ਰਤੀ ਢਾਂਚਾ ਜ਼ਮਾਨੇ ਦੇ ਕਿਸੇ ਇਨਕਲਾਬ ਪਾਰੋਂ ਹਿੱਲ ਜਾਂਦਾ ਹੈ ਤੇ ਰਿਸ਼ਤਿਆਂ ਦੀ ਵੰਡ ਵੀ ਉਹ ਨਹੀਂ ਰਹਿ ਜਾਂਦੀ ਜੋ ਆਮ ਇੱਕ ਸਿੱਧੇ ਸੁਭਾਈ ਸਮਾਜ ਵਿੱਚ ਹੁੰਦੀ ਹੈ। ਉੱਥੇ ਰਿਸ਼ਤੇ ਵੀ ਜ਼ਰੂਰਤਾਂ, ਗਰਜ਼ਾਂ, ਹਿਰਸਾਂ, ਮੁਨਾਫਿਆਂ, ਖਸਾਰਿਆਂ ਦੇ ਨਾਲ ਤੈਅ ਹੁੰਦੇ ਤੇ ਨਿਭਦੇ ਨੇ। ਰਿਸ਼ਤਿਆਂ ਦੀ ਇਹ ਵੰਡ ਬੁੱਲੇ ਸ਼ਾਹ ਆਪਣੇ ਦੌਰ ਵਿੱਚ ਵੇਖੀ। ਜ਼ਾਹਿਰ ਹੈ ਜਿਸ ਤਰ੍ਹਾਂ ਦਾ ਜੀਵਨ ਉਹਨਾਂ ਬਿਤਾਇਆ, ਉਹ ਜਿਹੜੇ ਨਜ਼ਰੀਆਤ ਰੱਖਦੇ ਸਨ ਜ਼ਮਾਨੇ ਉਸ ਨੂੰ ਕਬੂਲਿਆ ਤਾਂ ਨਹੀਂ ਸੀ, ਇੱਥੋਂ ਤੱਕ ਕਿ ਆਪਣੇ ਘਰਦਿਆਂ ਵੀ ਨਹੀਂ। ਸੋ ਇੱਕ ਕਰਬ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਇੱਕ ਟੀਸ ਬਣ ਕੇ ਉੱਗੜਦਾ ਹੈ। ਸੱਚਿਆਂ ਨੂੰ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ, ਉਲਟੇ ਹੋਰ ਜ਼ਮਾਨੇ ਆਏ। ਅਗਲੇ ਜਾ ਬੰਗਾਲੇ ਬੈਠੇ, ਪਿਛਲਿਆਂ ਫਰਸ਼ ਵਿਛਾਏ, ਉਲਟੇ ਹੋਰ ਜ਼ਮਾਨੇ ਆਏ। ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ, ਉਲਟੇ ਹੋਰ ਜ਼ਮਾਨੇ ਆਏ। ਬੁੱਲਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ। ਜਿਹੜੇ ਸੈਂਟਰਲ ਏਸ਼ੀਆ ਜਾਂ ਅਫਗਾਨਿਸਤਾਨ ਤੋਂ ਆਏ ਸਨ ਉਹ ਮਾਰ ਧਾੜ ਕਰਦੇ ਜਾ ਬੰਗਾਲ ਟੁਰ ਗਏ ਨੇ ਤੇ ਪਿੱਛੋਂ ਧਾੜਵੀਆਂ ਦੇ ਹੋਰ ਜੱਥੇ ਡਾਰਾਂ ਬੰਨ ਕੇ ਆ ਰਹੇ ਨੇ। ਇਹ ਹੁਕਮ ਹਜ਼ੂਰੋਂ ਆਉਣ ਵਾਲੀ ਗੱਲ ਵੀ ਸ਼ਾਹ ਇਨਾਇਤ ਬਾਰੇ ਹੈ ਕਿ ਤਿਸ ਨੂੰ ਕੌਣ ਹਟਾਏ। ਯਾਨੀ ਸ਼ਾਹ ਇਨਾਇਤ ਦਾ ਇਸ ਵਿੱਚ ਵੀ ਗਿਲਾ ਵਾਜ਼ਿਹ ਹੈ ਕਿ ਤੈਨੂੰ ਬੁੱਲੇ ਨੂੰ ਇਹ ਗੱਲਾਂ ਕਰਨ ਤੋਂ ਕੌਣ ਰੋਕੇ, ਤੂੰ ਤਾਂ ਰੋਕਿਆ ਨਹੀਂ ਰੁਕਦਾ। ਇਸ ਵਿੱਚ ਸਭ ਤੋਂ ਮੁਤਨਾਜ਼ਾ ਮਿਸਰਾ ਭੂਰੀਆਂ ਵਾਲੇ ਰਾਜੇ ਕੀਤੇ ਹੈ। ਜਗਤਾਰ ਸਿੰਘ ਗਰੇਵਾਲ ਹੋਰਾਂ ਦਾ ਇਹ ਕਹਿਣਾ ਕਿ ਬੁੱਲੇ ਸ਼ਾਹ ਦੀਆਂ ਹਮਦਰਦੀਆਂ ਢਹਿੰਦੀ ਹੋਈ ਮੁਗਲ ਸ਼ਾਹੀ ਨਾਲ ਸਨ, ਅਸੀਂ ਇਸ ਗੱਲ ਤੋਂ ਸਹਿਮਤ ਨਹੀਂ, ਕਿਉਂਕਿ ਬੁੱਲੇ ਸ਼ਾਹ ਚੁਗੱਤਾ ਸ਼ਾਹੀ ਨੂੰ ਸਿੱਧੇ ਸੁਭਾਈ ਕਬੂਲ ਕਰਨ ਦੀ ਥਾਵੇਂ ਉਹ ਸਾਰੀ ਸਿਆਸੀ ਸੂਰਤ-ਏ-ਹਾਲ ਤੇ ਤਬਸਰਾ ਕਰਦਾ ਹੈ ਤੇ ਉਸ ਨੂੰ ਇੱਕ ਦੂਰਅੰਦੇਸ਼ ਸਿਆਸੀ ਸੂਝਵਾਨ ਦੀ ਅੱਖ ਨਾਲ ਵੇਖਦਾ ਹੈ। ਉਸ ਨੂੰ ਸਮਾਜ ਦਾ ਢਹਿ ਜਾਣਾ ਦੁਖੀ ਕਰਦਾ ਹੈ, ਨਾ ਕਿ ਚੁਗੱਤਾ ਸ਼ਾਹੀ ਦਾ ਢਹਿ ਜਾਣਾ। ਬੁੱਲੇ ਸ਼ਾਹ ਦੀ ਇਹ ਸਿਆਸੀ ਪੇਸ਼ਗੋਈ 19ਵੀਂ ਸਦੀ ਵਿੱਚ ਪੂਰੀ ਵੀ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਤਖਤ ਲਾਹੌਰ ਤੇ ਬਿਰਾਜਮਾਨ ਹੋਇਆ। ਸੰਤ ਸਿੰਘ ਸੇਖੋਂ ਦੇ ਨੇੜੇ ਬੁੱਲੇ ਸ਼ਾਹ ਦਾ ਅਲਾਮਤੀ ਨਿਜ਼ਾਮ 3 ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾ ਹਿੱਸਾ ਜਿਸ ਵਿੱਚ ਰਿਵਾਇਤੀ ਮਹਿਬੂਬ ਤੇ ਆਸ਼ਿਕ ਦਾ ਮੇਲ ਹੈ, ਦੂਜੇ ਹਿੱਸੇ ਵਿੱਚ ਮਾਸ਼ੂਕ ਦੀ ਜਗ੍ਹਾ ਪਿਆਰਾ ਜਾਂ ਸੱਜਣ ਲੈ ਲੈਂਦਾ ਹੈ। ਇਹ ਸੱਜਣ ਸਾਰੀ ਦੁਨੀਆ ਹੋ ਸਕਦੀ ਹੈ, ਸ਼ਾਹ ਇਨਾਇਤ ਹੋ ਸਕਦਾ ਹੈ। ਤੀਜੇ ਹਿੱਸੇ ਵਿੱਚ ਹੀਰ ਰਾਂਝੇ ਦੀ ਵਾਰਦਾਤ ਹੈ। ਇੱਥੇ ਹੀਰ ਰਾਂਝਾ ਬੁੱਲੇ ਸ਼ਾਹ ਨੇ ਇੰਨੀ ਵਾਰ ਵਰਤਿਆ ਹੈ ਕਿ ਸ਼ਾਹ ਹੁਸੈਨ ਨੇ ਵੀ ਸ਼ਾਇਦ ਇੰਨੀ ਵਾਰ ਨਾ ਵਰਤਿਆ ਹੋਵੇ। ਇਸ ਗੱਲ ਦਾ ਸਾਨੂੰ ਪੱਕ ਹੈ ਕਿ ਹੀਰ ਉਹਦੀ ਆਪਣੀ ਜ਼ਾਤ ਯਾਨੀ ਆਸ਼ਿਕ ਹੈ ਤੇ ਰਾਂਝਾ ਬੁੱਲੇ ਸ਼ਾਹ ਦਾ ਮਾਸ਼ੂਕ। ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਲਾਜਵੰਤੀ ਰਾਮ ਕ੍ਰਿਸ਼ਨ ਨੇ ਵੀ ਬੁੱਲੇ ਸ਼ਾਹ ਦੀ ਸ਼ਾਇਰੀ ਦੇ 3 ਦੌਰ ਦੱਸੇ ਨੇ। ਪਹਿਲੇ ਹਿੱਸੇ ਵਿੱਚ ਸ਼ਾਹ ਇਨਾਇਤ ਨਾਲ ਮਿਲਣੀ ਹੈ, ਜਿਸ ਤੋਂ ਬਾਅਦ ਹਕੀਕਤ ਦੀਆਂ ਕੁਝ ਮੰਜ਼ਲਾਂ ਤੈਅ ਹੋਈਆਂ, ਮੁਤਾਲਾ ਵੱਧਦਾ ਗਿਆ। ਇਸ ਪੜਾਅ ਤੇ ਸ਼ਾਇਰੀ ਵਿੱਚ ਰਵਾਇਤੀ ਅੰਦਾਜ਼ ਚੋਖਾ ਹੈ। ਬੁੱਲੇ ਸ਼ਾਹ ਦੀ ਸ਼ਾਇਰੀ ਇੱਥੇ ਜੰਨਤ ਦੋਜ਼ਖ ਦੇ ਖਿਆਲ, ਮੌਤ ਦਾ ਖੌਫ ਵਗੈਰਾ ਚੋਂ ਬਾਹਰ ਆਉਂਦੀ ਨਹੀਂ ਦਿਸਦੀ। ਅਜੇ ਤੀਕ ਇੱਥੇ ਖਿਆਲ ਇਸਲਾਮੀ ਆਈਡੀਓਲੋਜੀ ਨਾਲ ਜੁੜਿਆ ਜਾਪਦਾ ਹੈ। ਇਹ ਅਰਸਾ ਥੋੜਾ ਚਿਰ ਰਿਹਾ, ਇਸ ਲਈ ਸ਼ਾਇਰੀ ਵਿੱਚ ਕੋਈ ਬਹੁਤਾ ਹਿੱਸਾ ਇਸ ਦੌਰ ਦਾ ਸ਼ਾਮਿਲ ਨਹੀਂ। ਇੱਥੇ ਆਵਾਗੌਨ ਦੇ ਫਲਸਫੇ ਨੂੰ ਵੀ ਨਹੀਂ ਪਰਖਿਆ ਗਿਆ। ਇਹ ਪਹਿਲਾ ਪੜਾਅ ਸ਼ਰਈ ਦੌਰ ਅਖਵਾ ਸਕਦਾ ਹੈ। ਇਸ ਲਈ ਮੁੱਲਾ ਹੋਰੀ ਬੁੱਲੇ ਸ਼ਾਹ ਦੀ ਸ਼ਾਇਰੀ ਦਾ ਹਵਾਲਾ ਦਿੰਦੇ ਹੋਏ ਇਸ ਵਿੱਚੋਂ ਚੋਖੇ ਹਵਾਲੇ ਦਿੰਦੇ ਨੇ ਤਾਂ ਕਿ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਰੱਖ ਸਕਣ, ਜਦਕਿ ਬਾਅਦ ਵਿੱਚ ਤੇ ਉਹ ਆਪ ਕਿਸੇ ਵੀ ਕਿਸਮ ਦੀ ਕੈਦ ਤੋਂ ਆਜ਼ਾਦ ਹੋਣਾ ਲੋੜਦਾ ਹੈ ਤੇ ਆਖਦਾ ਹੈ, ਮੈਂ ਬੇਕੈਦ, ਨਾ ਰੋਗੀ ਨਾ ਵੈਦ। ਜਜ਼ਬਾਤੀ ਤੇ ਅਹਿਸਾਸਾਤੀ ਪੱਧਰ ਤੇ
ਪੜਾਅ ਵਿੱਚ ਇਹ ਕਮਜ਼ੋਰ ਖਿਆਲ ਦੀ ਸ਼ਾਇਰੀ ਮੰਨੀ ਜਾਂਦੀ ਹੈ। ਇਸ ਪੜਾਅ ਦੀਆਂ ਮਸ਼ਹੂਰ ਕਾਫੀਆਂ ਇਹ ਨੇ: ਅਲਿਫ ਅੱਲਾ ਦਿਲ ਰੱਤਾ ਮੇਰਾ, ਉੱਠ ਜਾਗ ਕੁਰਾੜੇ ਮਾਰ ਨਹੀਂ, ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ ਵਗੈਰਾ। ਦੂਜਾ ਦੌਰ, ਇਸ ਪੜਾਅ ਤੇ ਬੁੱਲਾ ਵੈਦਿਕ ਫਲਸਫੇ ਤੋਂ ਢੇਰ ਜਾਣੂ ਲੱਗਦਾ ਹੈ। ਇੱਥੇ ਆਵਾਗੌਣ ਦੇ ਫਲਸਫੇ ਨੂੰ ਵੀ ਵਰਤਿਆ ਗਿਆ ਹੈ। ਵੈਦਾਂ ਨਾਲ ਕਲਾਮ ਦੀ ਇੰਨੀ ਗੂੜੀ ਜੁੜਤ ਹੈ ਕਿ ਥੱਲੇ ਬੁੱਲੇ ਸ਼ਾਹ ਨਾ ਲਿਖਿਆ ਹੋਵੇ ਤੇ ਫਰਕ ਕਰਨਾ ਔਖਾ ਹੋ ਜਾਂਦਾ ਹੈ। ਇੱਥੇ ਸੰਤ ਸਿੰਘ ਸੇਖੋਂ ਦਾ ਆਖਣਾ ਹੈ ਕਿ ਹਿੰਦੁਸਤਾਨ ਵਿੱਚ ਇੱਕ ਧਰਮ ਤੋਂ ਨਿਕਲ ਕੇ ਕਦੋਂ ਦੂਜੇ ਧਰਮ ਵਿੱਚ ਵੜ ਜਾਂਦੇ ਨੇ ਪਤਾ ਨਹੀਂ ਲੱਗਦਾ। ਪੰਜਾਬੀ ਸੂਫੀ ਸ਼ਾਇਰੀ ਦੀ ਰੀਤ ਨਾਥਾਂ ਤੇ ਭਗਤੀ ਲਹਿਰ ਤੇ ਟਿਕੀ ਹੈ। ਇਹ ਲਹਿਰ ਬ੍ਰਾਹਮਣੀਅਤ ਦੇ ਖਿਲਾਫ ਇੱਕ ਬਗਾਵਤ ਸੀ। ਇੱਕ ਤਰ੍ਹਾਂ ਇਹਨਾਂ ਸ਼ਾਇਰੀ ਦੇ ਖਿਲਾਫ ਵੀ ਬਗਾਵਤ ਕੀਤੀ, ਕਿਉਂਕਿ ਉਹ ਸਮਝਦੇ ਸਨ ਕਿ ਇਸ ਦਾ ਤਾਲੁਕ ਦਰਬਾਰ ਨਾਲ ਹੈ। ਉਹਨਾਂ ਦੀ ਨਸਰ ਨੂੰ ਵਚਨ ਆਖਿਆ ਜਾਂਦਾ ਹੈ। ਬੁੱਲਾ ਸ਼ਾਹ ਦੀ ਸ਼ਾਇਰੀ ਵਿੱਚ ਦੀ ਖੂਬੀ ਵੀ ਇਹ ਹੀ ਹੈ ਕਿ ਆਮ ਬੋਲਚਾਲ ਦੀ ਜ਼ੁਬਾਨ ਵਿੱਚ ਗੁੱਜੀ ਪੀਚਵੀਂ ਠੁਕਵੀਂ ਸਿੱਧੀ ਜਿਹੀ ਪਰ ਗੁੱਜੀ ਪੀਚਵੀਂ ਠੁਕਵੀਂ ਤੇ ਟੁਕਵੀਂ ਗੱਲ ਹੁੰਦੀ ਹੈ। ਜਦੋਂ ਉਹਨੂੰ ਖੋਲ੍ਹਣ ਲੱਗੋ ਤੇ ਕਈ ਪਰਤਾਂ ਨਿਕਲਦੀਆਂ ਨੇ। ਇਸੇ ਤਰ੍ਹਾਂ ਹੀ ਭਗਤੀ ਲਹਿਰ ਵਿੱਚ ਤਾਮਿਲ, ਤੇਲਗੂ ਤੇ ਕੰਨਾਡਾ ਜ਼ੁਬਾਨਾਂ ਵਿੱਚ ਜਿਹੜੀ ਸ਼ਾਇਰੀ 12ਵੀਂ ਸਦੀ ਈਸਵੀ ਵਿੱਚ ਹੋਈ, ਬੁੱਲੇ ਸ਼ਾਹ ਦੀ ਸ਼ਾਇਰੀ ਉਸ ਦੇ ਕੋਲ ਹੈ। ਰਾਮਾਨੁਜਾ, ਇਹਨਾਂ ਦੀ ਮੌਤ 1137, ਤਾਮਿਲ ਕਨਾਰਸੀ ਮਾਧੂ, ਤਾਮਿਲ ਨਿੰਬਾਰਕਾ 13ਵੀਂ ਸਦੀ ਵਿੱਚ ਹੋਏ, ਵਿੱਚ ਤੇਲਗੂ ਦੇ ਸ਼ਾਇਰ ਹੋ ਗੁਜ਼ਰੇ ਨੇ। ਇਹਨਾਂ ਸਭ ਦਾ ਤਾਲੁਕ ਭਗਤੀ ਲਹਿਰ ਨਾਲ ਸੀ। ਇਸੇ ਤਰ੍ਹਾਂ ਬਾਬਾ ਫਰੀਦ ਦੇ ਜ਼ਮਾਨੇ ਵਿੱਚ ਨਾਮਦੇਵ 1270 ਇਹਨਾਂ ਦੀ ਪੈਦਾਇਸ਼ ਹੈ, ਤੇ ਤੁਕਾਰਾਮ ਨੇ ਮਹਾਰਾਸ਼ਟਰੀ ਵਿੱਚ ਇਸੇ ਤਰਜ਼ ਤੇ ਸ਼ਾਇਰੀ ਕੀਤੀ। ਬੰਗਾਲ ਵਿੱਚ ਚੰਦੀਦਾਸ 13ਵੀਂ ਸਦੀ ਦੀ ਸ਼ਾਇਰੀ ਬੁੱਲੇ ਸ਼ਾਹ ਨਾਲ ਮੇਲ ਖਾਂਦੀ ਹੈ। ਇਸ ਵਿੱਚ ਖੜੀ ਬੋਲੀ ਦਾ ਬਹੁਤ ਵੱਡਾ ਹੱਥ ਹੈ। ਭਗਤ ਕਬੀਰ ਖੜੀ ਬੋਲੀ ਤੇ ਭਗਤੀ ਲਹਿਰ ਦਾ ਅਹਿਮ ਸ਼ਾਇਰ ਹੈ, ਜਦਕਿ ਤੁਲਸੀਦਾਸ ਨੇ ਤੇ ਭਗਤੀ ਤਹਿਰੀਕ ਵਿੱਚੋਂ ਅਲੂਹੀਅਤ ਦਾ ਅੰਸਰ ਕੱਢ ਕੇ ਇਸ ਨੂੰ ਮੁਕੰਮਲ ਸੈਕੂਲਰ ਸ਼ਾਇਰੀ ਬਣਾ ਦਿੱਤਾ। ਇਸੇ ਤਰ੍ਹਾਂ ਮੀਰਾਬਾਈ ਦੀ ਔਰਤ ਦੇ ਵਸਫ ਵਾਲੀ ਸ਼ਾਇਰੀ ਮੁਕੰਮਲ ਤੌਰ ਤੇ ਗੈਰ ਮਜ਼ਹਬੀ ਹੈ। ਵਚਨ ਜਿਸ ਦੀ ਪਿੱਛੇ ਗੱਲ ਹੋ ਚੁੱਕੀ ਹੈ, ਫ੍ਰੀ ਵਰਸ ਖੁੱਲੀ ਨਜ਼ਮ ਵਾਂਗ ਆਮ ਬੋਲਚਾਲ ਦੀ ਗੱਲ ਹੁੰਦੀ ਹੈ ਜੋ ਰੋਜ਼ਮਰਰਾ ਦੇ ਮੁਹਾਵਰੇ ਨਾਲ ਜੁੜੀ ਹੁੰਦੀ ਹੈ। ਫਿਲਮ ਦੀ ਬਗੈਰ ਕੋਈ ਬਹੁਤਾ ਸੋਚੇ ਸਮਝੇ ਸ਼ਾਇਰੀ ਦਾ ਇਹ ਅੰਗ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਵੀ ਮਿਲਦਾ ਹੈ। ਦੂਜੇ ਪਾਸੇ ਸ਼ੌਰੀ ਤੌਰ ਤੇ ਕਈ ਧਰਮਾਂ ਦੀਆਂ ਇਸਤਲਾਹਾਂ ਬੇਧੜਕ ਹੋ ਕੇ ਵਰਤ ਜਾਂਦੇ ਨੇ। ਮਸਲਨ ਹੋਰੀ ਖੇਲੂੰਗੀ ਕਹਿ ਕੇ ਬਿਸਮਿਲ੍ਲਾ। ਤੀਜਾ ਦੌਰ, ਇਸ ਦੌਰ ਵਿੱਚ ਉਹ ਕਿਸੇ ਹੋਰ ਸੂਫੀ ਜਾਂ ਵਿਸ਼ਨੂੰ ਭਗਤ ਨਾਲ ਨਹੀਂ ਮੇਲ ਖਾਂਦਾ। ਇੱਥੇ ਇੰਜ ਲੱਗਦਾ ਹੈ ਬੁੱਲੇ ਸ਼ਾਹ ਨੇ ਸ਼ੌ ਨੂੰ ਪਾ ਲਿਆ ਹੈ ਤੇ ਸਭ ਧਰਮਾਂ ਮਜ਼ਹਬਾਂ ਤੋਂ ਆਜ਼ਾਦ ਹੋ ਗਿਆ ਹੈ। ਸਰਮਦ ਤੇ ਬੁੱਲੇ ਵਿੱਚ ਫਰਕ ਵੀ ਇਹ ਹੀ ਸੀ ਕਿ ਸਰਮਦ ਨੇ ਹੱਕ ਜੁਜ਼ਵੀ ਜਾਂ ਵਕਤੀ ਜਾਂ ਲਮਹਾਤੀ ਵੇਖਿਆ, ਜਦਕਿ ਬੁੱਲੇ ਨੇ ਹੱਕ ਪਾਇਆ ਤੇ ਉਸ ਨੂੰ ਹੰਡਾਇਆ ਵੀ। ਉਸ ਦੇ ਸ਼ੌ ਨੂੰ ਪਾ ਲੈਣ ਪਿੱਛੇ ਜ਼ਾਤ ਪਾਤ, ਧਰਮ, ਮਜ਼ਹਬ, ਰੰਗ, ਨਸਲ ਤੋਂ ਉੱਪਰ ਉੱਠ ਜਾਣਾ ਸੀ। ਇਸੇ ਲਈ ਤੇ ਉਹ ਆਖਦਾ ਹੈ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ, ਨਿਪਟ ਗਿਆ ਦੋਹਾਂ ਦਾ ਝਗੜਾ, ਵਿੱਚੋਂ ਨਿਕਲ ਪਿਆ ਕੋਈ ਹੋਰ। ਰਾਮਕ੍ਰਿਸ਼ਨ ਨੇ ਬੁੱਲੇ ਸ਼ਾਹ ਨੂੰ ਇੱਕ ਵੱਖਰੀ ਕਿਸਮ ਦਾ ਪੈਨਥੀਸਟ ਆਖਿਆ ਹੈ, ਕਿਉਂਕਿ ਉਸ ਨੇ ਰੱਬ ਨੂੰ ਸ਼ਾਮ, ਕਾਹਨ, ਕ੍ਰਿਸ਼ਨ, ਅੱਲਾ, ਰੱਬ ਸਭ ਕੁਝ ਆਖਿਆ ਹੈ। ਡੈਨਿਸ ਮਾਰਟਿਨ ਨੇ ਤੇ ਉਸ ਦੇ ਰਾਂਝੇ ਤੇ ਕ੍ਰਿਸ਼ਨ ਵਿੱਚ ਮੁਸ਼ਾਬਤ ਲੱਭ ਲਿਆਂਦੀ ਹੈ, ਕਿਉਂਕਿ ਦੋਵੇਂ ਵੰਜਲੀ ਵਜਾਉਂਦੇ ਨੇ। ਮਾਰਟਿਨ ਗੋਪੀਆਂ ਤੇ ਹੀਰ ਦੀਆਂ ਸਹੇਲੀਆਂ ਨੂੰ ਇੱਕ ਅੱਖ ਨਾਲ ਵੇਖਿਆ ਹੈ, ਜਿਵੇਂ ਰਾਧਾ ਸ਼ਾਮ ਨੂੰ ਚਿੱਠੀਆਂ ਲਿਖਦੀ ਹੈ ਤੇ ਹੀਰ ਰਾਂਝੇ ਨੂੰ ਸੁਨੇਹੇ ਘੱਲਦੀ ਹੈ। ਨਜਮ ਹੁਸੈਨ ਸਈਦ ਹੋਰਾਂ ਆਪਣੇ ਮਜ਼ਮੂਨ ਆਰਟਿਸਟ ਵਿਜ਼ਨ ਆਫ ਹਿਸਟਰੀ ਵਿੱਚ ਉਹਦੇ ਕਲਾਮ ਦੀਆਂ ਗੁੱਝੀਆਂ ਰਮਜ਼ਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਅਸਲੋਂ ਨਾਕਾਫੀ ਹੈ। ਬੁੱਲੇ ਸ਼ਾਹ ਜਿੱਥੇ ਆਦਮ, ਹਵਾ, ਈਸਾ, ਨੂਹ, ਮੂਸਾ, ਇਸਮਾਈਲ, ਯੂਸਫ, ਜ਼ੁਲੈਖਾ, ਯੂਨਸ, ਸੁਲੇਮਾਨ, ਇਬਰਾਹੀਮ, ਮਨਸੂਰ, ਜ਼ਕਰੀਆ, ਸ਼ਾਹ ਸ਼ਰਫ, ਲैला मजनू, नमरूद, कारून, फिरौन, इल्म लदुन्नी, कुरानी आयतां, हीर रांझा, मिर्ज़ा साहिबां, सस्सी पुन्नू, हुसैन ते यजीद दा हवाला दिंदे ने। उत्थे ही ओह लंका, कुंभकर्ण, दुसहरा, लक्ष्मण, ज्ञान ध्यान, उल्टी गंगा, साग, गुर का सेवक, अमृत मंडल, सतगुर, अनहद शब्द, पद, नाम, पांडव, केरो, ताना, हरनाकिश, रावण, सीता, हनुमान, कंस, बिद्र, आवागौन, नाम त्याओ, गोयल, भाणा, जजमान, पत्तर, ब्राह्मण, चंदी माता, तुलसी माता, सुलग्राम, घर में गंगा, संत, अमृत फल, विभागी, गोरख जटाधारी ਤੇ ਮੁੰਨੀ ਵਰਗੇ ਅੱਖਰ ਵਰਤ ਕੇ ਪੰਜਾਬ ਤੇ ਹਿੰਦੁਸਤਾਨ ਦੀ ਕਲਚਰਲ ਡਾਇਵਰਸਿਟੀ ਦਾ ਨੁਮਾਇੰਦਾ ਸ਼ਾਇਰ ਅਖਵਾਉਂਦਾ ਹੈ। ਉਹ ਵਾਦਤ ਲਈ ਮੂਮਨ ਤੇ ਕਾਫਰ ਵਿੱਚ ਫਰਕ ਨਹੀਂ ਕਰਦਾ। ਹੱਕ ਦੀ ਖਾਤਰ ਲੜਨ ਵਾਲੇ ਲਈ ਜ਼ਰੂਰੀ ਨਹੀਂ ਹੁੰਦਾ ਉਹ ਹਿੰਦੂ ਹੋਏ ਜਾਂ ਮੁਸਲਮਾਨ। ਇਸੇ ਲਈ ਤੇ ਉਹ ਕਹਿੰਦਾ ਹੈ, ਕਹੋ ਤੇਗ ਬਹਾਦਰ ਗਾਜ਼ੀ ਹੈ।
ਗੁਰੂ ਤੇਗ ਬਹਾਦਰ ਜਿਸ ਨੂੰ 1675 ਵਿੱਚ ਮੁਸਲਿਮ ਬਾਦਸ਼ਾਹ ਔਰੰਗਜ਼ੇਬ ਨੇ ਕਤਲ ਕਰਵਾਇਆ ਉਸ ਨੂੰ ਗਾਜ਼ੀ ਆਖਦਾ ਹੈ। ਜੇ.ਐਸ. ਗਰੇਵਾਲ ਸਹੀ ਆਖਿਆ ਹੈ, ਬੁੱਲੇ ਸ਼ਾਹ ਡਜ਼ ਨਾਟ ਆਈਡੈਂਟੀਫਾਈ ਹਿਮਸੈਲਫ ਵਿਦ ਮੁਸਲਿਮ ਔਰ ਐਨੀ ਅਦਰ ਰੂਲਰ। ਬੁੱਲੇ ਸ਼ਾਹ ਦਾ ਜੋਗੀ ਮੁਹੱਬਤ ਨਾਲ ਜੁੜਿਆ ਹੈ, ਕਿਉਂਕਿ ਖੁਦ ਬੁੱਲੇ ਸ਼ਾਹ ਦਾ ਮਸਲਾ ਲੋਕ ਮੋਹ ਤੇ ਮੁਹੱਬਤ ਹੈ, ਉਹ ਟੁਰ ਪੈਂਦਾ ਹੈ। मीर तक ही मीर ते इना ही कहता है ना, मीर के दीनों मजहब की क्या पूछते हो, उनने तो कशका खैंचा दैर में बैठा कब का तरक इस्लाम किया। जद के बुल्ले शाह ने ते ये तक कह दिता है, नी मैं वैसा जोगी दे नाल कन्नी मुंदरा पा के मत्थे तिलक लगा के। बुल्ले शाह ने जो रब पाया है वो रांझा है, जोगी शाम शौ अल्लाह रब प्यारा सज्जन कृष्ण कन्हैया कान सब कुछ है। इस लिए तो कहता है, हिंदू नहीं ना मुसलमान बइये तरिंजन तज अभिमान। बुल्ले शाह जो हर चित लागे, तुर्क और हिंदू दो जन त्यागे। बहुत शुक्रिया।